अस्सलाम वालेकुम। ਉਹ ਮੈਂ ਇੱਕ ਦਿਨ ਲਗਾ ਜਾਵਾਂ ਤੇ ਮੈਂ ਇੱਕ ਖੰਭੇ ਤੇ ਨਾ ਇੱਕ ਵਰਕਾ ਲੱਗਾ ਵੇਖਿਆ। ਉਹ ਵਰਕੇ ਤੇ ਲਿਖਿਆ ਸੀ ਕਿ ਮੇਰੇ 50 ਰੁਪਏ ਡਿੱਗ ਪੈਣੇ, ਮੈਨੂੰ ਘੱਟ ਦਿਸਦਾ ਤੇ ਜਿਹਨੂੰ ਮੇਰੇ 50 ਰੁਪਏ ਲੱਭਣ ਨਾ ਉਹ ਇਸ ਪਤੇ ਤੇ ਨਾ ਮੈਨੂੰ ਪਹੁੰਚਾ ਦੇ। ਥੱਲੇ ਪਤਾ ਲਿਖਿਆ ਸੀ। ਮੈਂ ਪੜ੍ਹ ਕੇ ਤੇ ਇੱਕ ਦफ़ਾ ਲੰਘ ਗਿਆ। ਅੱਛਾ ਮੈਂ ਥੋੜਾ ਜਿਹਾ ਟੁਰਿਆ ਤੇ ਫਿਰ ਮੈਂ ਵਾਪਸ ਨਾ ਮੇਰੇ को जी ਨੂੰ कुछ होया, फिर मैं वापस आया, फिर मैं दोबारा पढ़िया। मैं पता नहीं कोई इन्ना मजबूर है कि जिन्हों 50 रुपये वास्ते इश्तिहार लाना पिया, वर्का लाना पिया। फिर मैं सोचा मैं शायद किसी शरारत ना की होवे, मेरे ना मैं दिल दे विच कौमों हुई। मैं क्या जाके ना वेना वा। अच्छा खैर जी, मैं वो जो पता थले लिखिया सी वो नोट कर लिया तो टुर पिया उस पासे नूं। अच्छा दिल च मैं सोचता जावां कि उत्थे ना कोई होवेगा, कोई दरवाज़ा होवेगा, मैं दरवाज़ा खटकावांगा, आवाज़ मारांगा। तो जो मैं उत्थे जाके वेख्या ना तो उत्थे ना कोई दरवाज़ा, ना कोई बूहा, तो ना ही कोई कंध। एक कच्चा कोठा, ठीक है, तो कोठे के नाल एक छोटा जिहा रुख, तो रुख के थले एक बेबे बैठी। ऐनक उन्हें लाई काफ़ी पुरानी, तो ऐनक दे विचकार जिहड़ा ना एक टाकी वाली ताकि नक ते ना वो दुखे ना। ते नाल एक दो पतीलियां पईयां ते एक घड़े दे विच पानी पिया, पानी वाला घड़ा पिया, ते नाल एक टुੱਟਾ जिहा नलका। ਉਹ ਜਦੋਂ ਮੈਂ ਵੇਖਿਆ ਤੇ ਮੈਂ ਵੀ ਇਹ ਵਾਕਿਆ ਹੀ ਜਿਹੜੀ ਬੇਬੇ ਆ ਨਾ ਉਹ ਜ਼ਰੂਰਤਮੰਦ ਤੋਂ 50 ਡਿੱਗੇ ਹੋਣੇ ਨੇ। ਖੈਰ ਮੈਂ ਜਾ ਕੇ ਬੇਬੇ ਨਾਲ ਸਲਾਮ ਦੁਆ ਲਈ, ਸਲਾਮ ਕੀਤੀ ਤੇ ਉਹਨੂੰ ਕਿਹਾ ਬੇਬੇ ਮੈਂ ਨਾ ਇਹ ਲਓ ਆਪਣੇ 50 ਰੁਪਏ। ਉਹ ਕਰਦੀ ਪੁੱਤਰ ਇਹ ਕਹਿੰਦੇ। ਮੈਂ ਬੇਬੇ ਉੱਥੇ ਇਸ਼ਤਿਹਾਰ ਵੇਖਿਆ ਸੀ ਤੁਹਾਡੇ 50 ਰੁਪਏ ਡਿੱਗੇ, 50 ਦਾ ਲੱਗਾ ਸੀ, ਤੇ ਮੈਂ ਆਖਿਆ ਵੀ ਜਿਹੜੇ ਨਾ ਦੇ ਆਵਾਂ, ਮੈਨੂੰ ਲੱਭੇ ਨੇ। ਉਹ ਬੇਬੇ ਅੱਗੋਂ ਹੱਸ ਪਈ, ਕਰਦੀ ਪੁੱਤਰ 10-15 ਅੱਗੇ ਬੰਦੇ ਆਏ ਨੇ ਤੇ ਉਹ ਆ ਕੇ ਆਦੇ ਵੀ ਤੇਰੇ 50 ਰੁਪਏ ਡਿੱਗੇ ਸਨ ਤੇ ਜਿਹੜਾ ਨਾ ਤੇ ਇਹ ਲੋ ਆਪਣੇ 50 ਰੁਪਏ। ਤੇ ਪਤਾ ਨਹੀਂ ਕਿਹੜਾ ਅੱਲਾ ਦਾ ਬੰਦਾ ਲਿਖ ਕੇ ਨਾ ਉੱਥੇ ਲਾ ਗਿਆ, ਤੇ ਜਿਹੜਾ ਕੋ ਆਂਦਾ ਉਹ ਮੈਨੂੰ ਨਾ 50 ਰੁਪਏ ਦੇ ਜਾਂਦਾ। ਤੇ ਤੇਰੀ ਮਿਹਰਬਾਨੀ ਤੂੰ ਰਹਿਣ ਦੇ, ਮੈਨੂੰ ਜਿਹੜੇ ਨਾ ਮੇਰੇ ਪੈਸੇ ਨਹੀਂ ਡਿੱਗੇ ਹੈਗੇ। ਖੈਰ ਮੈਂ ਉਹਦੇ ਨਾਲ ਇਸਰਾਰ ਕੀਤਾ, ਉਹਦੇ ਨਾਲ ਖੜਾ ਕੀਤਾ ਵੀ ਨਹੀਂ ਤੂੰ ਬੇਬੇ ਰੱਖ ਲਾ। ਖੈਰ ਉਹਨੇ ਕਿਹਾ ਪੈਸੇ ਰੱਖ ਲੈਣੀ ਆ, ਪਰ ਇੰਝ ਕਰੀ ਪੁੱਤਰ ਜਿੱਥੇ ਲੱਗਾ ਨਾ ਵਰਕਾ ਲੱਗਾ ਹੈ ਉਹ ਖੰਭੇ ਤੇ ਉਹ ਵਜਾ ਕੇ ਨਾ ਵਰਕਾ ਲਾ ਦੀ। ਐਵੇਂ ਲੋਕ ਲੱਗੇ ਆਉਂਦੇ ਨੇ, ਕੋਈ ਲਗਾ ਆਉਂਦਾ, ਕਦੀ ਕੋਈ ਲਗਾ ਤੇ ਮੈਨੂੰ ਨਾ 50 ਰੁਪਏ, ਤੇ ਮੈਨੂੰ ਇਹਨੇ ਪੈਸਿਆਂ ਦੀ ਕੀ ਲੋੜ ਹੈ। ਪਤਾ ਨਹੀਂ ਕਿਹੜਾ ਅੱਲਾ ਦੇ ਬੰਦੇ ਨੇ ਮੇਰੇ ਤਰਸ ਖਾਧਾ ਤੇ ਉਹ ਜਿਹੜਾ ਨਾ ਉਹ ਲਿਖ ਕੇ ਦੇ ਗਿਆ। ਅੱਛਾ ਖੈਰ ਮੈਂ ਉਹ ਪੈਸੇ ਦੇ ਕੇ ਵਾਪਸ ਆ ਗਿਆ। ਵਾਪਸ ਉਸ ਖੰਭੇ ਦੇ ਕੋਲੋਂ ਆ ਕੇ ਜਦੋਂ ਫਿਰ ਲੰਘਿਆ ਨਾ ਤੇ ਫਿਰ ਉੱਥੇ ਰੁਕਿਆ। ਪਹਿਲੋਂ ਮੈਂ ਲਾਣ ਲੱਗਾ, ਫਿਰ ਮੈਂ ਸੋਚਿਆ, ਫਿਰ ਮੈਂ ਸੋਚ ਕੇ ਆਪਦੇ ਗਿਰੇਬਾਨ ਦੇ ਵਿੱਚ ਵੇਖਿਆ ਵੀ ਯਾਰ ਵੇਖੋ ਅਸੀਂ ਚੰਗੇ ਆ ਮਾੜੇ ਆ, ਇਹ ਫੈਸਲਾ ਰੱਬ ਨੇ ਕਰਨਾ ਹੈ। ਕੋਈ ਜਿੱਡਾ ਮਰਜ਼ੀ ਕੋਈ ਗੁਨਾਹਗਾਰ, ਜਿੱਡਾ ਮਰਜ਼ੀ ਕੋਈ ਭੈੜਾ ਹੈ, ਲੇਕਿਨ ਉਹਦਾ ਫੈਸਲਾ ਰੱਬ ਨੇ ਕਰਨਾ ਹੈ। ਲੇਕਿਨ ਸੋਚੋ ਉਸ ਬੰਦੇ ਨੇ ਜਿਹਨੇ ਉਹ ਉੱਥੇ ਇਸ਼ਤਿਹਾਰ ਲਾਇਆ, ਹੋ ਸਕਦਾ ਕਿ ਉਹਦੇ ਕੋਲ ਪੈਸੇ ਨਾ ਹੋਣ ਜਾਂ ਉਹਦੇ ਕੋਲ ਇੰਨਾ ਨਾ ਹੋਵੇ ਕਿ ਕਿਸੇ ਦੀ ਮਦਦ ਕਰ ਸਕੇ, ਲੇਕਿਨ ਉਹਨੇ ਇਹ ਸੋਚਿਆ ਕਿ ਮੈਂ ਇਸ ਤਰੀਕੇ ਜਿਹੜਾ ਨਾ ਕਿਸੇ ਦੀ ਮਦਦ ਕਰ ਸਕਾਂ। ਵੇਖੋ ਉਹਨੇ ਕਿੱਡੀ ਵੱਡੀ ਹੁੰਦੀ ਸੋਚ। ਠੀਕ ਅਸੀਂ ਵੀ ਅਗਰ ਕੋਈ ਵੇਖੀਏ, ਸਾਨੂੰ ਵੀ ਚਾਹੀਦਾ ਕਿ ਜੇ ਕੋਈ ਬੰਦਾ ਇਸ ਤਰ੍ਹਾਂ ਹੋਵੇ, ਕੋਈ ਮਾੜਾ ਬੰਦਾ, ਠੀਕ ਹੈ ਅਸੀਂ ਆਪਦੀ ਜਿੰਨੀ ਸਾਡੀ ਔਕਾਤ ਹੈ, ਜਿੰਨਾ ਰੱਬ ਨੇ ਜਿਹਨੂੰ ਦਿੱਤਾ ਹੈ ਉਹਦੇ ਮੁਤਾਬਕ ਹੀ ਕਰ ਸਕਦਾ ਹੈ ਨਾ, ਉਦੋਂ ਵੱਧ ਕੇ ਤਾਂ ਨਹੀਂ। ਲੇਕਿਨ ਇਸ ਤਰ੍ਹਾਂ ਇੱਕ ਛੋਟਾ ਜਿਹਾ ਜਿਹੜਾ ਨਾ ਛੋਟਾ ਜਿਹਾ ਕੋਈ ਵੀ ਕੰਮ ਉਹ ਕਿਸੇ ਦਾ ਪਤਾ ਨਹੀਂ ਕਿਸੇ ਵਾਸਤੇ ਕਿੱਡਾ ਵੱਡਾ ਕੰਮ ਹੋ ਸਕਦਾ ਹੈ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਤੇ ਖੁਸ਼ ਰੱਖੇ। ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਆ ਜੀ।